ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨਾਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਵਨ ਨੂੰ ਆਖਦੇ ਹਾਂ। ਸਤਿ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਵਾਲੇ ਰੇਡੀਓ ਸੈਟਸ, ਟੈਲੀਫੋਨ, ਫੇਸਬੁੱਕ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 10 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਕਾਲ 408 272 2500। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਧਾਲੀਵਾਲ, ਰਵਿੰਦਰ ਬਸਰਾ, ਸੁੱਖਾ ਸਿੰਘ ਗਾਖਲ, ਜੱਸੀ ਗਿੱਲ ਪਲੰਬਿੰਗ ਵਾਲੇ, ਬਿੰਦਰ ਧਾਲੀਵਾਲ, ਸਾਰੇ ਜਾਣੇ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਖਬਰਾਂ ਤੋਂ ਪਹਿਲਾਂ ਸਾਰਿਆਂ ਨੂੰ ਦੱਸਦੀ ਜਾਈਏ, ਅੱਜ ਜਿਹੜਾ ਹੈਗਾ ਆ ਵਰਲਡ ਹਿਊਮਨ ਰਾਈਟਸ ਡੇ ਹੈਗਾ ਆ। ਅੱਜ ਦੇ ਦਿਨ ਜਿੱਥੇ ਜਿੱਥੇ ਵੀ ਜਿਹੜਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਆ, ਉਹਦੇ ਸੰਬੰਧ ਦੇ ਵਿੱਚ ਜਿਹੜੇ ਆ ਆਵਾਜ਼ ਉਠਾਈ ਜਾਂਦੀ ਆ। ਹਿੰਦੁਸਤਾਨ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਵੀ ਜੱਗੀ ਜੌਲ ਵਰਗੇ ਜਿਹੜੇ ਆ ਹਿਊਮਨ ਰਾਈਟਸ ਐਕਟਿਵਿਸਟ ਆ, ਉਹਨਾਂ ਨੂੰ ਪਿਛਲੇ ਸਾਲਾਂ ਤੋਂ ਉਹ ਅਰੈਸਟ ਕੀਤਾ ਹੋਇਆ ਆ। ਅੱਜ ਦੇ ਦਿਨ ਹੀ ਆਪਾਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਵੀ ਯਾਦ ਕਰਦੇ ਹਾਂ, ਜਿਹੜੇ 25,000 ਅਣਪਛਾਤੀਆਂ ਲਾਸ਼ਾਂ ਨੂੰ ਉਹਨਾਂ ਦਾ ਨਾਮ ਦਿੰਦੇ ਹੋਏ ਆਪ ਹੀ ਅਣਪਛਾਤੀ ਲਾਸ਼ ਜਿਹੜੀ ਬਣ ਗਏ। ਇਹਦੇ ਵਿੱਚ ਜਿਹੜਾ ਇੰਡੀਆ ਦੇ ਵਿੱਚ ਨਵਾਂ ਬਿੱਲ ਵੀ ਆ ਰਿਹਾ, ਉਹਦੇ ਸੰਬੰਧ ਦੇ ਵਿੱਚ ਦੇਖੋ ਪਈ, ਜੇ ਮੁਸਲਮਾਨ ਨਹੀਂ ਉੱਥੇ ਦੇ ਸਿਟੀਜ਼ਨ ਬਣ ਸਕਦੇ, ਇਹ ਵੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਆ। ਇਹ ਸਾਰਾ ਕੁਝ ਸਾਡੇ 'ਤੇ ਵੀ ਇਹ ਵਾਪਰ ਸਕਦਾ ਆ। ਸੋ ਚਾਹੇ ਆਪਾਂ ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਸਾਈ ਆ, ਜਿਹੜੇ ਹੋਰਨਾਂ ਮੁਲਕਾਂ ਤੋਂ USA ਦੇ ਵਿੱਚ ਆ ਕੇ ਆਪਾਂ ਸਿਟੀਜ਼ਨਸ਼ਿਪ ਲਈਓ ਆ, ਸਾਨੂੰ ਇਹ ਆਵਾਜ਼ ਚੱਕਣੀ ਚਾਹੀਦੀ ਆ ਕਿ ਕੱਲ੍ਹ ਨੂੰ ਜੇ ਅਮਰੀਕਾ ਵਾਲੇ ਕਹਿਣ ਵੀ ਨਹੀਂ ਜੀ ਅਸੀਂ ਸਿਰਫ ਗੋਰੇ ਲੋਕਾਂ ਨੂੰ ਸਿਟੀਜ਼ਨਸ਼ਿਪ ਦੇਣੀ ਆ, ਫਿਰ ਆਪਣਾ ਕੀ ਹਾਲ ਹੋਊਗਾ। ਸੋ ਜਿੱਥੇ ਵੀ ਵਾਇਲੇਸ਼ਨ ਹੁੰਦੀ ਆ ਸਾਨੂੰ ਬੋਲਣਾ ਚਾਹੀਦਾ ਹੈਗਾ। ਸਾਡੇ ਮੁਲਕ ਦੇ ਵਿੱਚ ਨਿਊਯਾਰਕ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਵੀ ਕਹਿੰਦੇ ਪਈ ਬਹੁਤ ਜ਼ਿਆਦਾ ਹਿਊਮਨ ਰਾਈਟਸ ਵਾਇਲੇਸ਼ਨ ਹੁੰਦੀਆਂ ਆ। ਨਿਊਯਾਰਕ ਦੀ ਜੇ ਗੱਲ ਕਰਦੇ ਜਾਈਏ, 70% ਜਿਹੜੀ ਸਿੱਖਾਂ ਦੇ ਉੱਤੇ ਜਿਹੜੀ ਵਾਇਲੈਂਸ ਹੁੰਦੀ ਹੈਗੀ ਆ, ਡਿਸਕ੍ਰਿਮੀਨੇਸ਼ਨ ਹੁੰਦੀ ਆ, ਉਹ ਕਹਿੰਦੇ ਅਨਰਿਪੋਰਟਡ ਹੁੰਦੀ ਹੈਗੀ ਆ। ਸੋ ਅੱਜ ਹਿਊਮਨ ਰਾਈਟਸ ਡੇ ਦੇ ਉੱਤੇ ਆਪਾਂ ਸਾਰਿਆਂ ਨੂੰ ਜਿਹੜੇ ਜਿਨ੍ਹਾਂ ਦੇ ਉੱਤੇ ਧੱਕਾ ਕੀਤਾ ਗਿਆ ਆ, ਚਾਹੇ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਆ, ਉਹਨਾਂ ਦਾ ਸਾਥ ਦਈਏ ਅਤੇ ਉਹਨਾਂ ਨੂੰ ਯਾਦ ਕਰੀਏ। ਜੀ, ਅੱਜ ਜਿਹੜੇ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਦੇਖ ਹੀ ਰਹੇ ਹਾਂ ਵੀ ਜਿਸ ਤਰੀਕੇ ਨਾਲ ਪ੍ਰਸ਼ਾਸਨ ਦੇ ਦੁਆਰਾ ਪਹਿਲੋਂ ਮੁਸਲਿਮ ਬੈਨ ਵੀ ਜਿਹੜਾ ਉਹ ਲਾਇਆ ਗਿਆ ਵੀ ਮੁਸਲਮਾਨਾਂ ਨੂੰ ਇੱਥੇ ਇਹਨਾਂ ਵਿਸ਼ੇਸ਼ ਮੁਲਕਾਂ ਤੋਂ ਜਿਹੜਾ ਉਹ ਨਹੀਂ ਆਉਣ ਦਿੱਤਾ ਜਾਵੇਗਾ। ਫਿਰ ਹੁਣ ਇਮੀਗ੍ਰੇਸ਼ਨ ਦੇ ਵਿੱਚ ਵੀ ਜਿਹੜੇ ਕੋਈ ਅਸਾਈਲਮ ਦੇ ਲਈ ਜਾਂ ਰਿਫਿਊਜੀ ਦੇ ਤੌਰ ਦੇ ਉੱਤੇ ਵੀ ਇੱਥੇ ਆਉਣਾ ਚਾਹੁੰਦਾ ਆ, ਉਹਨਾਂ ਦੇ ਵਿੱਚ ਵੀ ਵੱਡੀਆਂ ਕਟੌਤੀਆਂ ਜਾਂ ਵੱਡੀਆਂ ਰੋਕਾਂ ਜਿਹੜੀਆਂ ਉਹ ਲੱਗ ਰਹੀਆਂ ਆ। ਸੋ ਜਿਸ ਤਰੀਕੇ ਦੇ ਨਾਲ ਉੱਥੇ ਭਾਰਤ ਵਿੱਚ ਆਖਿਆ ਜਾ ਰਿਹਾ ਵੀ ਮੁਸਲਮਾਨਾਂ ਦੇ ਨਾਲ ਉੱਥੇ ਧੱਕਾ ਹੋ ਰਿਹਾ ਵੀ, ਚਾਹੇ ਉਹ ਕਸ਼ਮੀਰ ਦਾ ਮਸਲਾ ਹੋਵੇ, ਜਿੱਦਾਂ ਚਾਈਨਾ ਦੇ ਵਿੱਚ ਹੋਵੇ, ਮਿਆਂਮਾਰ ਦੇ ਵਿੱਚ ਜਿਹੜਾ ਉਹ ਉੱਧਰਲੇ ਪਾਸੇ ਹੋਵੇ, ਇਸੇ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਵੀ ਅਮਰੀਕਾ ਵਾਲੇ ਵੀ ਕਿਤੇ ਨਾ ਕਿਤੇ ਇਸ ਇਨਸਾਨਾਂ ਦੇ ਉੱਤੇ ਜਿਹੜਾ ਆ ਉਹ ਸ਼ਰੇਆਮ ਜਿਹੜਾ ਧੱਕਾ ਆ ਉਹ ਕਰ ਰਹੇ ਨੇ। ਪਰ ਅਫਸੋਸ ਵਾਲੀ ਗੱਲ ਆ ਵੀ ਜਿਹੜੇ ਲੋਕ ਉਸੇ ਹੀ ਇਮੀਗ੍ਰੇਸ਼ਨ ਪਾਲਿਸੀਆਂ ਦੇ ਤਹਿਤ ਇੱਥੇ ਪਹੁੰਚੇ ਸੀਗੇ, ਅੱਜ ਉਹੀ ਸਾਰੇ ਜਾਣੇ ਚੁੱਪ ਵੱਟੀ ਬੈਠੇ ਹੋਏ ਨੇ। ਜੀ, ਅਤੇ ਆਪਾਂ ਜਿਹੜੀ ਅੱਜ ਦੀ ਜਿਹੜੀ ਮੁੱਖ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ। ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਆਪਣਾ ਜਿਹੜਾ ਇੰਪੀਚਮੈਂਟ ਵਾਲਾ ਦੌਰ ਆ ਉਸ ਨੂੰ ਅੱਗੇ ਵਧਾਇਆ ਆ, ਅਤੇ ਅੱਜ ਉਹਨਾਂ ਨੇ ਜਿਹੜੇ ਇੰਪੀਚਮੈਂਟ ਦੇ ਕਿਹੜੇ ਆਰਟੀਕਲ ਰਾਸ਼ਟਰਪਤੀ ਟਰੰਪ ਦੇ ਉੱਤੇ ਲਾਉਣੇ ਆ, ਉਸ ਦੀ ਘੁੰਡ ਚੁਕਾਈ ਇੱਕ ਹਿਸਾਬ ਦੇ ਨਾਲ ਕਹਿੰਦੇ ਉਹਨਾਂ ਨੇ ਕਰ ਦਿੱਤੀ ਆ। ਉਹਨਾਂ ਨੇ ਕਿਹਾ ਵੀ ਜਿਹੜੇ ਦੋ ਵੱਡੇ ਆਰਟੀਕਲ ਇਹਨਾਂ ਦੇ ਉੱਤੇ ਲਾਉਣ ਜਾ ਰਹੇ ਆ, ਇੱਕ ਹੈਗਾ ਆ ਉਹਨਾਂ ਨੂੰ ਚਾਰਜ ਕੀਤਾ ਜਾ ਰਿਹਾ ਅਬਿਊਜ਼ ਆਫ ਪਾਵਰ, ਵੀ ਆਪਣੀ ਜਿਹੜੀ ਆ ਅਹੁਦੇ ਦੀ ਜਿਹੜੀ ਸ਼ਕਤੀ ਆ ਉਸ ਦਾ ਦੁਰਉਪਯੋਗ ਜਿਹੜਾ ਕਰਨ ਦਾ, ਅਤੇ ਦੂਜਾ ਜਿਹੜਾ ਕਹਿੰਦੇ ਅਬਸਟਰਕਸ਼ਨ ਆਫ ਕਾਂਗਰਸ, ਵੀ ਕਾਂਗਰਸ ਦੀ ਜਿਹੜੀ ਇਸ ਟਾਈਮ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਉਸ ਦੇ ਵਿੱਚ
ਰੋਕ ਕਰਨ ਦੀ ਜਿਹੜੀ ਆ ਉਹ ਜਿਹੜਾ ਆਰਟੀਕਲ ਜਿਹੜਾ ਚਾਰਜ ਆ ਉਹ ਲਾਇਆ ਆ। ਹੁਣ ਇਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਕਹਿੰਦੇ ਆ ਵੀ ਇਹ ਹਾਊਸ ਦੇ ਵਿੱਚ ਆਵੇਗਾ, ਇਹ ਜਿਹੜੇ ਇੰਪੀਚਮੈਂਟ ਦੇ ਆਰਟੀਕਲ ਆ ਉੱਥੇ ਆਉਣਗੇ ਅਤੇ ਉਸ ਦੇ ਉੱਤੇ ਜਿਹੜੀ ਵੋਟ ਹੋਵੇਗੀ, ਅਤੇ ਜੇ ਵੋਟ ਪਾਸ ਹੁੰਦੀ ਆ ਉਸ ਤੋਂ ਬਾਅਦ ਦੇ ਵਿੱਚ ਸੈਨੇਟ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਦੀ ਇੰਪੀਚਮੈਂਟ ਦਾ ਜਿਹੜਾ ਟਰਾਇਲ ਆ ਉਹ ਚੱਲੇਗਾ। ਸੋ ਹੁਣ ਦੇਖਦੇ ਹਾਂ ਵੀ ਕਿੱਦਾਂ ਜਿਹੜਾ ਹੁੰਦਾ ਆ। ਕਹਿੰਦੇ ਵੀ ਜਿਹੜੀ ਹਾਊਸ ਡੈਮੋਕਰੇਟਸ ਦੇ ਵੱਖ-ਵੱਖ ਜਿਹੜੀਆਂ ਕਮੇਟੀਆਂ ਆ, ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਵਾਲੀ ਕਮੇਟੀ ਸੀਗੀ ਜਿਸ 'ਚ ਐਡਮ ਸ਼ਿਫ ਸੀਗੇ, ਅਤੇ ਦੂਜੀ ਜਿਹੜੀ ਇਹ ਜੁਡੀਸ਼ਰੀ ਜਿਹੜੀ ਕਮੇਟੀ ਹੈਗੀ ਆ ਜਿਸ 'ਚ ਸੈਡਲਰ ਜਿਹੜੇ ਸੀਗੇ ਉਹਨਾਂ ਨੇ ਮਿਲ ਕੇ, ਅਤੇ 2-4 ਜਾਣੇ ਜਿਹੜੇ ਹੋਰ ਡੈਮੋਕਰੇਟਸ ਆ ਉਹਨਾਂ ਨੇ ਮਿਲ ਕੇ ਅੱਜ ਇਹ ਅਨਾਊਂਸ ਕੀਤਾ ਆ ਵੀ ਰਾਸ਼ਟਰਪਤੀ ਟਰੰਪ ਦੇ ਉੱਤੇ ਇਹ 2 ਜਿਹੜੇ ਚਾਰਜ ਲਾਏ ਜਾਣਗੇ, ਅਬਿਊਜ਼ ਆਫ ਪਾਵਰ ਅਤੇ obstruction ਆਫ ਕਾਂਗਰਸ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਦੇ ਸਾਰੇ ਹੀ ਅਫੀਸ਼ੀਅਲਸ ਦੇ ਉੱਤੇ ਰੋਕ ਲਾਈ ਸੀ ਵੀ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਕਾਂਗਰਸ ਦੇ ਦੁਆਰਾ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਉਸ ਦੇ ਵਿੱਚ ਤੁਸੀਂ ਹਿੱਸਾ ਜਿਹੜਾ ਆ ਉਹ ਨਹੀਂ ਲੈ ਸਕਦੇ। ਉਹਨਾਂ ਦੇ ਉੱਤੇ ਅਧਿਕਾਰ 'ਤੇ ਜਿਹੜੀ ਉਹ ਰੋਕ ਸੀਗੀ। ਅਬਿਊਜ਼ ਆਫ ਪਾਵਰ ਕਹਿੰਦੇ ਉਹ ਤਾਂ ਕਹਿ ਰਹੇ ਆ ਵੀ ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਨੇ ਆਪਣੇ ਅਹੁਦੇ ਦਾ ਫਾਇਦਾ ਚੱਕਦੇ ਹੋਏ ਯੂਕਰੇਨ ਦੇ ਉੱਤੇ ਮਿਲਟਰੀ ਏਡ ਨੂੰ ਰੋਕਣ ਦੇ ਦਬਾਅ ਹੇਠ ਉਹਨਾਂ ਤੋਂ ਜਿਹੜੇ ਆਪਣੇ ਸਿਆਸੀ ਵਿਰੋਧੀ ਹੈਗੇ ਜੋ ਬਾਈਡਨ, ਉਹਨਾਂ ਦੇ ਖਿਲਾਫ ਜਿਹੜਾ ਆ ਇਨਵੈਸਟੀਗੇਸ਼ਨ ਕਰਾਉਣ ਦੀ ਜਿਹੜਾ ਆ ਉਹ ਦਬਾਅ ਪਾਇਆ ਸੀਗਾ। ਉੱਦਾਂ ਉਹ ਇਨਵੈਸਟੀਗੇਸ਼ਨ ਹੋਈ ਨਹੀਂ, ਪਰ ਕਹਿੰਦੇ ਆ ਵੀ ਕੁਇਡ ਪ੍ਰੋ ਕੋ ਦਾ ਮਤਲਬ ਇਹ ਨਹੀਂ ਆ ਵੀ ਉਹਨਾਂ ਨੇ ਮੂੰਹੋਂ ਬੋਲਣਾ ਆ। ਉਹ ਜੇ ਉਹਨਾਂ ਨੇ ਉਸ ਤਰੀਕੇ ਦੀ ਕਾਰਵਾਈ ਕੀਤੀ ਹੈ ਤਾਂ ਉਸ ਨੂੰ ਕੁਇਡ ਪ੍ਰੋ ਕੋ ਹੀ ਜਿਹੜਾ ਉਹ ਮੰਨਿਆ ਜਾਂਦਾ ਹੈ। ਸੋ ਦੇਖਦੇ ਹਾਂ ਵੀ ਇਸ ਜਿਹੜੀਆਂ ਇੰਪੀਚਮੈਂਟ ਦੇ ਜਿਹੜੇ ਹੁਣ ਆਰਟੀਕਲ ਲਾਏ ਗਏ ਆ, ਚਾਰਜਸ ਲਾਏ ਗਏ ਆ, ਇਹ ਕਿੰਨੇ ਕੁ ਜ਼ਿਆਦਾ ਖੜਦੇ ਉਸ ਦੇ ਉੱਤੇ। ਜਿੰਨੇ ਵੀ GOP ਵਾਲੇ ਉਹਨਾਂ ਨੇ ਕਿਹਾ ਵੀ ਇਹ ਜਿੰਨੇ ਵੀ ਇੰਪੀਚਮੈਂਟ ਦੇ ਆਰਟੀਕਲ ਲਾਏ ਗਏ ਨੇ ਇਹ ਸਰਾਸਰ ਬੇਸਲੈਸ ਨੇ, ਇਹਨਾਂ ਦਾ ਕੋਈ ਆਧਾਰ ਜਿਹੜਾ ਉਹ ਨਹੀਂ ਹੈਗਾ, ਜਦ ਕਿ ਕਾਫੀ ਹੁਣ ਸਬੂਤ ਇਸ ਦੇ ਉੱਤੇ ਕਾਫੀ ਸਾਹਮਣੇ ਹੈਗੇ ਨੇ। ਅਤੇ ਉਹਨਾਂ ਨੇ ਕਿਹਾ ਵੀ ਇਹ ਟੋਟਲੀ 100% ਪਾਰਟੀਜ਼ਨ ਐਫਰਟ ਜਿਹੜਾ ਉਹ ਹੁੰਦਾ ਹੈ। ਵੈਸੇ ਜਿਹੜੀ ਵੀ ਇੰਪੀਚਮੈਂਟ ਕਿਸੇ ਪਾਰਟੀ ਦੇ ਵਿਰੋਧੀ ਦੇ ਖਿਲਾਫ ਕੀਤੀ ਜਾਵੇ ਤਾਂ ਪਾਰਟੀਜ਼ਨ ਹੀ ਜਿਹੜੀ ਆ ਉਹ ਦੇਖੀ ਜਾਂਦੀ ਆ। ਸੋ ਜਿਹੜੇ ਜਿੰਨੇ ਵੀ ਜਿਹੜੇ GOP ਵਾਲੇ ਆ ਉਹਨਾਂ ਨੇ ਡੈਮੋਕਰੇਟਸ ਨੂੰ ਇਸ ਤਰੀਕੇ ਦੇ ਨਾਲ ਜਿਹੜੀ ਹੁਣ ਝਾੜ ਪਾਈ ਆ। ਸੋ ਦੇਖਦੇ ਹਾਂ ਵੀ ਹੁਣ ਹਾਊਸ ਦੇ ਵਿੱਚ ਕਿੰਨੀਆਂ ਕੁ ਵੋਟਾਂ ਜਿਹੜੀਆਂ ਇਸ ਇੰਪੀਚਮੈਂਟ ਆਰਟੀਕਲਸ ਦੇ ਹੱਕ ਵਿੱਚ ਜਾਂ ਵਿਰੋਧ ਦੇ ਵਿੱਚ ਪੈਂਦੀਆਂ ਆ, ਅਤੇ ਜੇ ਪਾਸ ਹੋ ਜਾਂਦਾ ਹੈ ਹਾਊਸ ਦੇ ਵਿੱਚ ਜਿੱਥੇ ਕਿ ਡੈਮੋਕਰੇਟਸ ਦੀ ਉਹਦਾ ਮੈਜੋਰਟੀ ਹੈਗੀ ਆ, ਅਤੇ ਜੇ ਪਾਸ ਹੋ ਜਾਂਦਾ ਆ ਅਤੇ ਸੈਨੇਟ ਦੇ ਵਿੱਚ ਇਹ ਟਰਾਇਲ ਕਿੰਨਾ ਚਿਰ ਚੱਲੇਗਾ ਅਤੇ ਕੀ ਕੁਛ ਇਸ ਦੇ ਵਿੱਚ ਕਹਿਣ ਨੂੰ ਸੁਣਨ ਨੂੰ ਜਿਹੜਾ ਉਹ ਮਿਲੇਗਾ। ਜੀ ਅਗਲੀ ਖਬਰ ਵੱਲ ਚਲੀਏ, ਜਿਹੜੀ US ਕੈਨੇਡਾ ਅਤੇ ਮੈਕਸੀਕੋ ਦੇ ਵਿੱਚ ਜਿਹੜੀ ਟ੍ਰੇਡ ਡੀਲ ਆ ਉਹਦੇ ਉੱਤੇ ਕਹਿੰਦੇ ਪਈ ਐਗਰੀਮੈਂਟ ਹੋ ਗਿਆ ਹੈਗਾ। ਸੋ ਐਗਰੀਮੈਂਟ ਜਿਹੜਾ ਆ ਆਫੀਸ਼ੀਅਲ ਜਿੰਨੇ ਵੀ ਹੈਗੇ ਤਿੰਨਾਂ ਮੁਲਕਾਂ ਦੇ ਅੱਜ ਸਾਈਨ ਕਰਨਗੇ। ਜਿਹੜੀ ਨੈਂਸੀ ਪਲੋਸੀ ਆ ਹਾਊਸ ਡੈਮੋਕ੍ਰੈਟਿਕ ਪਾਰਟੀ ਦੀ ਸਪੀਕਰ, ਉਹਨਾਂ ਨੇ ਇਹ ਕਿਹਾ ਵੀ ਆਪਾਂ ਜਿਹੜੀ ਆ ਇਹ ਡੀਲ ਬੈਟਰ ਕੀਤੀ ਹੈਗੀ ਆ ਉਸ ਨਾਲੋਂ ਜਿਹੜੀ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੈਨੇਡਾ ਅਤੇ ਮੈਕਸੀਕੋ ਦੇ ਨਾਲ 2018 'ਚ ਕੀਤੀ ਸੀ। ਸੋ ਇਹ USMCA ਜਿਹੜੀ ਆ ਟ੍ਰੇਡ ਐਗਰੀਮੈਂਟ, ਇਹ ਪਹਿਲਾਂ ਜਿਹੜਾ ਨੈਫਟਾ ਆ ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ 1994 'ਚ ਹੋਇਆ ਸੀ, ਉਹਨੂੰ ਜਿਹੜਾ ਇਹ ਰਿਪਲੇਸ ਕਰੇਗਾ। ਕਹਿੰਦੇ ਇਹਦੇ ਨਾਲ 12 ਮਿਲੀਅਨ US ਦੇ ਵਿੱਚ ਜੌਬਸ ਜਿਹੜੀਆਂ ਕ੍ਰੀਏਟ ਹੋਣਗੀਆਂ, ਜਿਹਦੇ ਵਿੱਚੋਂ 1/3 US ਐਗਰੀਕਲਚਰ ਐਕਸਪੋਰਟ ਹੋਏਗਾ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਇਹ ਤਿੰਨਾਂ ਮੁਲਕਾਂ ਦੇ ਲਈ ਜਿਹੜੀ ਡੀਲ ਆ ਇਹ ਬਹੁਤ ਵਧੀਆ ਹੈਗੀ ਆ। ਸੋ ਹੋਪਫੁਲੀ ਅੱਜ ਜਿਹੜੇ ਆ ਇਹਦੇ ਉੱਤੇ ਸਾਈਨ ਹੋ ਜਾਣਗੇ। ਜੀ ਡੈਮੋਕਰੇਟਸ ਨੇ ਇਸ ਦੇ ਨਾਲ ਜਿਹੜਾ ਵਾਈਟ ਹਾਊਸ ਦੇ ਨਾਲ ਜਿਹੜਾ ਸਮਝੌਤਾ ਜਿਹੜਾ ਕਰ ਰਿਹਾ, ਨੈਂਸੀ ਪਲੋਸੀ ਨੇ ਇੱਥੋਂ ਤੱਕ ਵੀ ਜਿਹੜਾ ਉਹ ਆਖਿਆ ਵੀ ਕਹਿੰਦੇ ਵੀ ਇਹਦੇ ਵਿੱਚ ਕੋਈ ਸਵਾਲ ਨਹੀਂ ਆ ਵੀ ਇਹ ਜਿਹੜਾ ਟ੍ਰੇਡ ਐਗਰੀਮੈਂਟ ਨਾਫਟਾ ਦੇ ਨਾਲੋਂ ਜਿਹੜਾ ਉਹ ਬਿਹਤਰ ਹੈਗਾ ਆ। ਸੋ ਇਹ ਇੱਕ ਹਿਸਾਬ ਦੇ ਨਾਲ ਰਾਸ਼ਟਰਪਤੀ ਟਰੰਪ ਦੇ ਲਈ ਇਸ ਜਿਹੜੇ ਐਗਰੀਮੈਂਟ ਦੇ ਲਈ ਜਿੱਤ ਦੇ ਵਜੋਂ ਜਿਹੜਾ ਉਹ ਦੇਖਿਆ ਜਾਵੇਗਾ। ਪਿਛਲੇ ਨਵੰਬਰ ਦੇ ਵਿੱਚ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਡੈਮੋਕਰੇਟਸ ਦੀ ਜਿਹੜੀ ਮੈਜੋਰਟੀ ਆਈ ਸੀ, ਅਤੇ ਉਸ ਤੋਂ ਬਾਅਦ ਦੇ ਵਿੱਚ ਹੀ ਇਸ ਦੇ ਉੱਤੇ ਗੱਲਬਾਤ ਚੱਲ ਰਹੀ ਸੀ। ਰਾਸ਼ਟਰਪਤੀ ਟਰੰਪ ਤਾਂ ਕਾਹਲੇ ਸੀਗੇ ਵੀ ਇਸ ਨੂੰ ਜਲਦੀ ਤੋਂ ਜਲਦੀ ਜਿਹੜਾ ਆ ਉਹ ਕਾਂਗਰਸ ਦੇ ਵੱਲੋਂ ਅਪਰੂਵਲ ਜਿਹੜਾ ਉਹ ਮਿਲ ਜਾਵੇ। ਤਾਂ ਹੁਣ ਡੈਮੋਕਰੇਟਸ ਨੇ ਵਾਈਟ ਹਾਊਸ ਦੇ ਨਾਲ ਜਿਹੜਾ ਇਹ ਇੱਕ ਹਿਸਾਬ ਦੇ ਨਾਲ ਨੈਗੋਸ਼ੀਏਟ ਕਰਕੇ ਟ੍ਰੇਡ ਐਗਰੀਮੈਂਟ ਨੂੰ ਜਿਹੜੀ ਆ ਉਹ ਆਪਣਾ ਸਮਰਥਨ ਦੇ ਦਿੱਤਾ ਹੈ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਹਿੰਦੇ ਵੀ ਚੈਸੋਸਲੋਵਾਕੀਆ ਦੇ ਵਿੱਚ ਇੱਕ ਗਨਮੈਨ ਨੇ 6 ਲੋਕ ਜਿਹੜੇ ਹਸਪੀਟਲ ਦੇ ਵਿੱਚ ਵੇਟ ਕਰ ਰਹੇ ਸੀ, ਜਿਹੜਾ ਉੱਥੇ ਦਾ ਵੇਟਿੰਗ ਰੂਮ ਸੀ ਉਹਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤੇ ਹੈਗੇ ਆ। ਚੈਜ਼ ਰਿਪਬਲਿਕ ਦੇ ਪ੍ਰਾਈਮ ਮਿਨਿਸਟਰ ਐਂਡਰੇਜ਼ ਬਾਬਿਸ ਨੇ ਇਹ ਦੱਸਿਆ ਆ ਵੀ ਅਸੀਂ ਇਸ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਇਹ ਕਿਸੇ ਤਰ੍ਹਾਂ ਦਾ ਟੈਰਰਿਜ਼ਮ ਹੈਗਾ ਆ
ਜਾਂ ਇਹ ਇੰਡੀਵਿਜੂਅਲ ਬੰਦਾ ਸੀ? ਜੀ, ਚੈਕੋਸਲੋਵਾਕੀਆ ਪਹਿਲਾਂ ਦੋ ਮੁਲਕ ਹੁੰਦੇ ਸੀ, ਬਾਅਦ ਦੇ ਵਿੱਚ ਵੱਖ-ਵੱਖ ਹੋ ਗਏ। ਹੁਣ ਇਹ ਚੈੱਕ ਰਿਪਬਲਿਕ ਦੇ ਨਾਮ ਦੇ ਨਾਲ ਜਿਹੜਾ ਇਹ ਜਾਣਿਆ ਜਾਂਦਾ। ਜਰਮਨੀ ਦਾ ਇਹ ਗੁਆਂਢੀ ਮੁਲਕ ਹੈ, ਉੱਥੇ ਯੂਰਪ ਦੇ ਵਿੱਚ ਇਹ ਹੈਗਾ ਆ ਜਿੱਥੇ ਇਹ ਘਟਨਾ ਵਾਪਰੀ ਆ। ਕੱਲ੍ਹ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ ਹਰਜੋਤ ਸਿੰਘ ਜੀ ਇੰਸਪੈਕਟਰ ਜਨਰਲ ਆ, ਉਹਨਾਂ ਨੇ ਜਿਹੜੀ ਇੱਕ ਰਿਪੋਰਟ ਪੇਸ਼ ਕੀਤੀ ਸੀਗੀ, ਜਿਸ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਫੇਰ ਜਿਹੜੀ FBI ਨੂੰ ਹਰੀ ਝੰਡੀ ਇੱਕ ਹਿਸਾਬ ਦੇ ਨਾਲ ਦਿੱਤੀ ਹੈ। ਕਲੀਨ ਚਿੱਟ ਵੀ ਜਿਹੜੀ ਉਸ ਇੰਸਪੈਕਟਰ ਜਨਰਲ ਦੀ ਰਿਪੋਰਟ ਨੇ ਜਿਹੜੀ ਉਹ ਦਿੱਤੀ ਆ। ਉਹਨਾਂ ਨੇ ਆਖਿਆ ਵੀ ਜਿਹੜੀ FBI ਦੇ ਦੁਆਰਾ ਰਾਸ਼ਟਰਪਤੀ ਟਰੰਪ ਦੇ 2016 ਦੀ ਜਿਹੜੀ ਕੈਂਪੇਨ ਦੇ ਉੱਤੇ ਇਨਵੈਸਟੀਗੇਸ਼ਨ ਕੀਤੀ ਗਈ ਸੀ, ਕੋਈ ਇਸ ਦੇ ਵਿੱਚ ਕਹਿੰਦੇ ਇਹਨਾਂ ਦੀ ਜਿਹੜੀ ਇਹ ਰਿਪੋਰਟ ਆ ਉਸ ਦੇ ਮੁਤਾਬਕ ਕਹਿੰਦੇ ਵੀ ਕਿਸੇ ਵੀ ਤਰੀਕੇ ਦਾ ਕੋਈ ਪਾਰਟੀਜ਼ਨ ਐਫਰਟ ਇਸ ਦੇ ਵਿੱਚ ਨਹੀਂ ਸੀਗਾ, ਅਤੇ FBI ਦਾ ਅਖਤਿਆਰ ਬਣਦਾ ਸੀਗਾ, ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਸੀਗਾ, ਤਾਂ ਹੀ ਜਿਹੜੀ ਇਨਵੈਸਟੀਗੇਸ਼ਨ ਆ ਉਹਨਾਂ ਨੇ ਜਿਹੜੀ ਉਹ ਕੀਤੀ ਸੀ। ਜਿਹੜੀ ਉਹ ਰਸ਼ੀਅਨ ਮੈਡਲਿੰਗ ਦਾ ਬਾਅਦ ਦੇ ਵਿੱਚ ਆਪਾਂ ਦੇਖਦੇ ਰਹੇ ਵੀ ਕਾਫੀ ਜ਼ਿਆਦਾ ਜਿਹੜਾ ਉਹ ਰੌਲਾ ਪਿਆ ਸੀ, ਜਿਸ ਦੇ ਬਾਅਦ ਦੇ ਵਿੱਚ ਮਿਊਲਰ ਰਿਪੋਰਟ ਵੀ ਆਈ, ਜਿਹੜੀ ਕਈ ਸਾਲ ਤੱਕ ਇਨਵੈਸਟੀਗੇਸ਼ਨ ਚੱਲਦੀ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਮੈਨੂੰ ਉਹਨਾਂ ਨੇ ਐਗਜ਼ੋਨਰੇਟ ਕਰਤਾ, ਪੂਰੀ ਕਲੀਨ ਚਿੱਟ ਦਿੱਤੀ, ਪਰ ਮਿਊਲਰ ਨੇ ਖੁਦ ਆਪਣੇ ਸ਼ਬਦਾਂ ਦੇ ਵਿੱਚ ਆਖਿਆ ਵੀ ਜੇ ਕਲੀਨ ਚਿੱਟ ਹੁੰਦੀ ਤਾਂ ਮੈਂ ਉਸ ਦੇ ਵਿੱਚ ਉਹ ਲਿਖਿਆ ਹੋਣਾ ਸੀ। ਉਹਨੇ ਪੂਰੀ ਕਲੀਨ ਚਿੱਟ ਜਿਹੜੀ ਉਹ ਨਹੀਂ ਦਿੱਤੀ। ਪਰ ਇਸ ਦੇ ਬਾਅਦ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਫਿਰ ਇੱਕ ਵਾਰੀ FBI ਨੂੰ ਅਤੇ ਇਹਨਾਂ ਸਾਰਿਆਂ ਨੂੰ ਜਿਹੜੇ ਆ ਉਹਨਾਂ ਦੇ ਖਿਲਾਫ ਹੀ ਜਿਹੜੇ ਉਹ ਬੋਲੇ ਨੇ। ਉਹਨਾਂ ਨੇ ਇਸ ਸਾਰੀ ਜਿਹੜੀ ਰਿਪੋਰਟ ਆ ਉਸ ਨੂੰ ਫਿਰ ਸਿਰੇ ਤੋਂ ਜਿਹੜਾ ਉਹ ਖਾਰਜ ਜਿਹੜਾ ਉਹ ਕਰ ਦਿੱਤਾ ਆ। ਅਤੇ ਉਹਨਾਂ ਨੇ ਜਿਹੜੇ FBI ਦੇ ਜਿਹੜੇ ਡਾਇਰੈਕਟਰ ਆ ਕ੍ਰਿਸਟੋਫਰ ਵਰੇ, ਉਹਨਾਂ ਨੇ ਉਹਨੂੰ ਕਿਹਾ ਵੀ ਇਹਦੇ ਕੋਲ ਕਦੀ ਵੀ ਜਿਹੜੀ FBI ਉਹ ਫਿਕਸ ਉਹ ਨਹੀਂ ਹੋ ਸਕੇਗੀ। ਇਸ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ ਇੰਸਪੈਕਟਰ ਜਨਰਲ ਦੀ ਰਿਪੋਰਟ ਦੇ ਉੱਤੇ ਅਟਾਰਨੀ ਜਨਰਲ ਜਿਹੜੇ ਹੈਗੇ ਵਿਲੀਅਮ ਬਾਰ, ਉਹਨਾਂ ਨੇ ਵੀ ਜਿਹੜੇ ਆ ਉਹ ਗਲਤ ਜਿਹੜਾ ਉਸ ਨੂੰ ਆਖਿਆ ਵੀ ਇਹ ਵੀ ਇਸ ਦੇ ਵਿੱਚ ਵੀ ਕੋਈ ਬਹੁਤੀ ਜਿਹੜੀ ਉਹ ਸੱਚਾਈ ਹੈ ਨਹੀਂ। ਸੋ 434 ਪੇਜ ਦੀ ਹੁਣ ਜਿਹੜੀ ਇਹ ਨਵੀਂ ਰਿਪੋਰਟ ਜਿਹੜੀ ਉਹ ਪੇਸ਼ ਹੋਈ ਹੈ। ਬਾਰ-ਬਾਰ ਜਿੰਨੀਆਂ ਰਿਪੋਰਟਾਂ ਇੰਟੈਲੀਜੈਂਸ ਕਮੇਟੀਆਂ ਸਾਰੀਆਂ ਇਹੀ ਚੀਜ਼ਾਂ ਜਿਹੜੀਆਂ ਉਹ ਆਖ ਰਹੀਆਂ ਨੇ ਵੀ 2016 ਦੇ ਵਿੱਚ ਰਸ਼ੀਆ ਦੇ ਦੁਆਰਾ ਅਮਰੀਕਾ ਦੀਆਂ ਇਲੈਕਸ਼ਨਸ ਦੇ ਵਿੱਚ ਮੈਡਲਿੰਗ ਕੀਤੀ ਗਈ ਸੀਗੀ। ਜੀ, ਅਗਲੀ ਖਬਰ ਜਿਹੜੀ ਨਿਊਜ਼ੀਲੈਂਡ 'ਚ ਆ ਰਹੀ ਹੈ। ਨਿਊਜ਼ੀਲੈਂਡ ਦੇ ਵਿੱਚ ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਦੱਸਿਆ ਸੀ, ਇੱਕ ਉੱਥੇ ਦਾ ਆਈਲੈਂਡ ਬਹੁਤ ਹੀ ਜਿਹੜਾ ਮਸ਼ਹੂਰ ਆਈਲੈਂਡ ਵਾਈਟ ਆਈਲੈਂਡ, ਜਿੱਥੇ ਵੋਲਕੈਨੋ eruption ਹੋਈ ਸੀ, ਜਵਾਲਾਮੁਖੀ ਫਟਿਆ ਸੀ, ਉਹਦੇ ਨਾਲ 30 ਤੋਂ ਵੱਧ ਲੋਕ ਫੱਟੜ ਹੋ ਗਏ ਸੀ। 8 ਜਿਹੜੇ ਮਿਸਿੰਗ ਹੈਗੇ ਆ, ਅਤੇ ਕਹਿੰਦੇ 12,000 ਫੁੱਟ ਦੀ ਉਚਾਈ ਤੱਕ ਜਿਹੜਾ ਧੂੰਆਂ ਆ ਉੱਥੇ ਜਿਹੜਾ ਦੇਖਿਆ ਗਿਆ। ਸੋ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਨੇ ਉੱਥੇ ਦੇ ਜਿਹੜੀ ਫਾਇਰ ਡਿਪਾਰਟਮੈਂਟ ਆ, ਇਹ ਜਿਹੜੇ ਹੈਲੀਕਾਪਟਰ ਵਾਲੇ ਸੀ, ਉਹਨਾਂ ਦਾ ਧੰਨਵਾਦ ਕੀਤਾ ਵੀ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਬਚਾਇਆ ਵੀ ਹੈਗਾ। ਬਹੁਤੇ ਲੋਕ ਉਹਦੇ ਵਿੱਚ ਵਿਜ਼ਟਰ ਸੀਗੇ ਜਿਹੜੇ ਉੱਥੇ ਵਿਜ਼ਿਟ ਕਰਨ ਗਏ ਸੀਗੇ। ਮੋਸਟਲੀ ਕਹਿੰਦੇ ਨਿਊਜ਼ੀਲੈਂਡ, ਚਾਈਨਾ, ਜਰਮਨੀ, ਮਲੇਸ਼ੀਆ, UK ਅਤੇ ਆਸਟ੍ਰੇਲੀਆ ਤੋਂ ਸੀਗੇ। ਇਹ ਜਿਹੜਾ ਜਿਹੜਾ ਇਹ ਆਈਲੈਂਡ ਆ, ਇਹ ਤੁਰੰਗਾ ਤੋਂ 55 ਮੀਲ ਦੂਰ ਹੈਗਾ ਆ। ਜੀ ਬਿਲਕੁਲ। ਅਤੇ ਉੱਥੇ ਇਹੀ ਦੱਸਿਆ ਜਾ ਰਿਹਾ ਵੀ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਉੱਥੇ ਹੋਇਆ ਆ, ਅਤੇ ਅਜੇ ਵੀ ਨੋ ਸਾਈਨਸ ਆਫ ਲਾਈਫ ਜਿਹੜੇ ਉਹ ਕਹਿ ਰਹੇ ਆ ਵੀ ਉੱਥੇ ਮੁਸ਼ਕਿਲ ਆ, ਜੇ ਕੋਈ ਉੱਥੇ ਹੋਇਆ ਤਾਂ ਉਹਨਾਂ ਦਾ ਜਿਹੜਾ ਬਚੇ ਹੋਣਾ ਉੱਥੋਂ ਮੁਸ਼ਕਿਲ ਹੋਵੇਗਾ। ਅਗਲੀ ਜਿਹੜੀ ਗੱਲ ਕਰਦੇ ਹਾਂ, ਬਰਨੀ ਸੈਂਡਰਸ ਦੇ ਹੱਕ ਦੇ ਵਿੱਚ ਕਹਿੰਦੇ 50 ਤੋਂ ਵੱਧ ਪ੍ਰੋਗਰੈਸਿਵ ਜਿਹੜੇ ਗਰੁੱਪ ਆ ਉਹ ਆਏ ਨੇ, ਅਤੇ ਉਹਨਾਂ ਨੇ ਮਿਲ ਕੇ ਜਿਹੜਾ ਆ ਇਹਨਾਂ ਨੂੰ ਅੰਡੋਰਸ ਕੀਤਾ ਹੈਗਾ ਆ। ਸੋ ਇਹ ਜਿਹੜੇ 50 ਪ੍ਰੋਗਰੈਸਿਵ ਗਰੁੱਪ ਸੈਂਟਰ ਫਾਰ ਪੋਪੂਲਰ ਡੈਮੋਕ੍ਰੇਸੀ ਐਕਸ਼ਨ ਜਿਹੜਾ ਇੱਕ ਕੋਲੀਸ਼ਨ ਹੈਗਾ, ਜਿਸ ਦੇ ਵਿੱਚ 50 ਤੋਂ ਵੱਧ ਗਰੁੱਪ ਨੇ, ਉਹਨਾਂ ਦੇ ਵਿੱਚ ਜਿਹੜਾ 3/4 ਜਿਹੜਾ ਆ ਉਹ 75% ਜਿਹੜੀਆਂ ਵੋਟਾਂ ਆ ਇਹਨਾਂ ਨੂੰ ਅੰਡੋਰਸ ਕਰਨ ਦੇ ਹੱਕ ਦੇ ਵਿੱਚ ਜਿਹੜੀਆਂ ਉਹ ਪਈਆਂ ਆ। ਪਿਛਲੀ ਵਾਰੀ ਵੀ 2016 ਦੇ ਵਿੱਚ ਵੀ ਬਰਨੀ ਸੈਂਡਰਸ ਨੇ ਬਹੁਤ ਸਾਰੀਆਂ ਯੂਨੀਅਨਸ ਅਤੇ ਬਹੁਤ ਸਾਰੇ ਜਿਹੜੇ ਇੱਦਾਂ ਦੇ ਗਰੁੱਪਸ ਆ ਉਹਨਾਂ ਦੀ ਅੰਡੋਰਸਮੈਂਟ ਹਾਸਲ ਜਿਹੜੀ ਉਹ ਕੀਤੀ ਸੀਗੀ, ਪਰ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਆ ਇਨਸਾਈਡ ਜਿਹੜੇ ਉਹ ਚਾਹੁੰਦੇ ਨਹੀਂ ਸੀ ਵੀ ਜਿਹੜਾ ਬਰਨੀ ਸੈਂਡਰਸ ਆ ਉਹ ਅੱਗੇ ਆਵੇ। ਅਤੇ ਹੁਣ ਰੀਸੈਂਟਲੀ ਵੀ ਜਿਹੜੀ ਹੈਲਰੀ ਕਲਿੰਟਨ ਆ ਉਸ ਨੂੰ ਇੰਨੇ ਸਾਲ ਹੋ ਗਏ ਹਾਰੀ ਨੂੰ, ਅਤੇ ਉਹ ਆਪਣੀ ਜਿਹੜੀ ਗਲਤੀ ਮੰਨਣ ਦੀ ਬਜਾਏ ਅਜੇ ਵੀ ਦੋਸ਼ ਜਿਹੜਾ ਬਰਨੀ ਸੈਂਡਰ ਦੇ ਉੱਤੇ ਜਿਹੜੀ ਉਹ ਮੜ੍ਹਦੀ ਆ, ਅਤੇ ਉਹ ਇਹ ਕਹਿ ਰਹੀ ਆ ਵੀ ਹੋਪਫੁਲੀ ਉਹ ਇਸ ਵਾਰੀ ਵੀ ਅਜਿਹੇ ਕੰਮ ਜਿਹੜਾ ਉਹ ਨਾ ਕਰੇ। ਸੋ ਇੱਥੋਂ ਇਹ ਲੱਗਦਾ ਵੀ ਡੈਮੋਕ੍ਰੇਟ ਪਾਰਟੀ ਨੇ ਆਲਰੇਡੀ ਸੋਚ ਲਿਆ ਆ ਵੀ ਬਰਨੀ ਸੈਂਡਰ ਨੂੰ ਕੁਛ ਵੀ ਹੋ ਜਾਵੇ, ਉਹਨੂੰ ਅੱਗੇ ਜਿਹੜਾ ਉਹ ਨਹੀਂ ਆਉਣ ਦਿੱਤਾ ਜਾਊਗਾ। ਪਰ ਵੱਖ-ਵੱਖ ਜਿਹੜੇ ਗਰੁੱਪਸ ਆ, ਯੂਨੀਅਨਸ ਆ ਕਈ ਜਿਹੜੀਆਂ ਉਹ ਸੈਂਡਰਸ ਨੂੰ ਅਜੇ ਵੀ ਅੰਡੋਰਸ ਕਰ ਰਹੀਆਂ ਨੇ। ਅਗਲੀ ਖਬਰ ਜਿਹੜੀ ਹੈਗੀ ਆ ਉਹ ਜੈਨੋਸਾਈਡ ਨੂੰ ਲੈ ਕੇ ਆ ਰਹੀ ਹੈਗੀ ਆ।
ਰੋਹਿੰਗਿਆ ਦੇ ਵਿੱਚ ਜਿਹੜੀ ਰੋਹਿੰਗਿਆ ਕਮਿਊਨਿਟੀ ਆ ਜਿਹੜੀ ਉਹਨਾਂ ਨੂੰ 7.5 ਲੱਖ ਦੇ ਕਰੀਬ ਜਿਹੜਾ ਆ ਦੇਸ਼ ਦੇ ਵਿੱਚੋਂ ਮਾਇਨਮਾਰ ਜਿਹੜਾ ਮੁਲਕ ਆ ਉੱਥੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ। ਅਤੇ ਹੁਣ ਜਿਹੜੀ ਮਾਇਨਮਾਰ ਦੀ ਲੀਡਰ ਹੈਗੀ ਆ ਸੂ ਕਈ ਉਹਦੇ ਉੱਤੇ ਜਿਹੜਾ ਆ ਕੇਸ ਜੈਨੋਸਾਈਡ ਦਾ ਚੱਲ ਰਿਹਾ ਹੈਗਾ ਇੰਟਰਨੈਸ਼ਨਲ ਕੋਰਟ ਦੇ ਵਿੱਚ। ਉਹ ਹੁਣ ਆਪਣੇ ਮੁਲਕ ਨੂੰ ਡਿਫੈਂਡ ਕਰੇਗੀ। ਕਹਿੰਦੇ ਕਿਸੇ ਟਾਈਮ ਦੇ ਉੱਤੇ ਆਈਕਨ ਰਹੀ ਐਂਗ ਸੈਨ ਕੁਈ ਜਿਹੜੀ ਆ ਉਹਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਸੀ, ਕਿਉਂਕਿ 15 ਸਾਲ ਉਹ ਹਾਊਸ ਅਰੈਸਟ 'ਤੇ ਰਹੀ ਸੀ ਅਤੇ ਉਹਨੂੰ ਡੈਮੋਕ੍ਰੇਸੀ ਦੀ ਆਈਕਨ ਗਿਣਿਆ ਜਾਂਦਾ ਸੀ। ਅਤੇ ਸਰੋਤਿਆਂ ਨੂੰ ਯਾਦ ਆ ਵੀ 2016 ਅਤੇ 2017 ਦੇ ਵਿੱਚ ਮੁਸਲਮਾਨਾਂ ਦਾ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜਾ ਆ ਉੱਥੇ ਦੀ ਮਾਇਨਮਾਰ ਦੀ ਮਿਲਟਰੀ ਆ ਉਹਨਾਂ ਨੇ ਕਤਲੇਆਮ ਕੀਤਾ ਸੀ ਅਤੇ 7.5 ਲੱਖ ਦੇ ਕਰੀਬ ਜਿਹੜੇ ਰੋਹਿੰਗਿਅਨ ਆ ਮੁਸਲਮਾਨ ਉਹ ਬੰਗਲਾਦੇਸ਼ ਦੇ ਵਿੱਚ ਮੂਵ ਹੋ ਗਏ ਸੀ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਹਿਊਸਟਨ ਪੁਲਿਸ ਦੀ ਯੂਨੀਅਨ ਆ ਉਹਨਾਂ ਨੇ ਜਿਹੜੇ ਉੱਥੋਂ ਦਾ ਜਿਹੜਾ ਚੀਫ ਹੈਗਾ ਆਰਟ ਐਸੀਵੇਡੋ ਉਹਨਾਂ ਦੇ ਬੀਤੇ ਦਿਨੀ ਜਿਹੜੇ ਬਿਆਨ ਆ ਉਸ ਦੀ ਜਿਹੜੀ ਆਲੋਚਨਾ ਕੀਤੀ ਆ। ਜਿਹੜੇ ਉਹਨਾਂ ਦੇ ਚੀਫ ਦਾ ਜਿਹੜਾ ਬਿਆਨ ਆ ਉਹ ਇਹ ਸੀਗਾ ਵੀ ਉਹਨਾਂ ਨੇ ਬਿਆਨ ਇਹ ਦਿੱਤਾ ਵੀ ਜਿਹੜਾ GOP ਆ ਜਿਹੜੇ ਰਿਪਬਲਿਕਨਸ ਆ ਉਹ ਹਮੇਸ਼ਾ ਕਹਿੰਦੇ NRA ਦੇ ਨਾਲ ਜਿਹੜੇ ਉਹ ਸਾਈਡ ਕਰਦੇ ਨੇ। ਇਸ ਦੇ ਉੱਤੇ ਜਿਹੜੀ ਹਿਊਸਟਨ ਪੁਲਿਸ ਆਫਿਸਰ ਯੂਨੀਅਨ ਆ ਉਹਨਾਂ ਨੇ ਜਿਹੜੇ ਚੀਫ ਆਰਟ ਐਵੋਕਾਡੋ ਆ ਉਹਨਾਂ ਦੀ ਜਿਹੜੀ ਆ ਕੜੇ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਹੈਗੀ ਆ। ਉਹਨਾਂ ਨੇ ਕਿਹਾ ਵੀ ਜਿਹੜੇ ਚੀਫ ਆ ਉਹਨਾਂ ਨੇ ਆਖਿਆ ਸੀਗਾ ਵੀ GOP ਦੇ ਲਾ ਮੇਕਰਸ ਆ ਉਹ ਵਾਇਲੈਂਸ ਅਗੇਂਸਟ ਵੂਮਨ ਐਕਟ ਆ ਉਸ ਨੂੰ ਪਾਸ ਕਰਾਉਣ ਦੇ ਵਿੱਚ ਫੇਲ ਹੋਏ ਨੇ। ਇਹ ਜਿਹੜੀ ਵਾਇਲੈਂਸ ਅਗੇਂਸਟ ਵੂਮਨ ਐਕਟ ਵਾਲੇ ਕਿਤੇ ਨਾ ਕਿਤੇ ਜਿਹੜੇ ਹਥਿਆਰਬੰਦ ਹੈਗੇ ਆ ਹਥਿਆਰਾਂ ਦੇ ਖਿਲਾਫ ਜਿਹੜੀ ਆ ਉਹਨਾਂ ਦਾ ਇਹ ਬਿੱਲ ਸੀਗਾ, ਪਰ GOP ਵਾਲਿਆਂ ਨੇ ਉਸ ਟਾਈਮ ਦੇ ਉੱਤੇ ਇਸ ਬਿੱਲ ਨੂੰ ਉਦੋਂ ਪਾਸ ਨਹੀਂ ਸੀ ਹੋਣ ਦਿੱਤਾ। ਸੋ ਉਸ ਦੇ ਖਿਲਾਫ ਜਿਹੜਾ ਉਹ ਬੋਲਿਆ ਸੀ ਅਤੇ ਹੁਣ ਉਹਨਾਂ ਨੂੰ ਆਪਣੀ ਹੀ ਜਿਹੜੀ ਯੂਨੀਅਨ ਹੈਗੀ ਪੁਲਿਸ ਦੀ ਜਿਹੜੀ ਯੂਨੀਅਨ ਆ ਉਸ ਦੀ ਆਲੋਚਨਾ ਜਿਹੜੀ ਉਹ ਝੱਲਣੀ ਪੈ ਰਹੀ ਹੈਗੀ ਆ। ਸਭ ਨੂੰ ਪਤਾ ਹੈ ਵੀ NRA ਵੱਖ-ਵੱਖ ਜਿਹੜੀਆਂ ਅਜਿਹੀਆਂ ਪੁਲਿਸ ਦੀਆਂ ਯੂਨੀਅਨ ਜਾਂ ਕਹਿ ਲਓ ਵੀ ਬਹੁਤ ਸਾਰੇ ਜਿਹੜੇ ਉਹਨਾਂ ਦੇ ਕਰੀਬੀ ਜਿਹੜੇ ਉਹ ਮੰਨੇ ਜਾਂਦੇ ਨੇ। ਵੈਸੇ ਤੁਸੀਂ ਦੇਖੋ ਹਰਜੋਤ ਸਿੰਘ ਜੀ, ਅਮਰੀਕਾ ਵੀ ਕਮਾਲ ਦੀ ਚੀਜ਼ ਆ। ਐਵਰੇਜ ਐਵਰੀ ਡੇ ਅਮਰੀਕਾ ਦੇ ਵਿੱਚ 90 ਤੋਂ ਵੱਧ ਲੋਕ ਗੋਲੀ ਦਾ ਸ਼ਿਕਾਰ ਦੇ ਨਾਲ ਜਿਹੜੇ ਉਹ ਹੁੰਦੇ ਨੇ ਅਤੇ ਉਹ ਮਰਦੇ ਨੇ। ਕਿੰਡਰ ਬਲੌਕਸ ਇੱਕ ਆਈ ਥਿੰਕ ਕਿੰਡਲ ਐਗ ਸੀਗਾ, ਬੱਚਿਆਂ ਦੀਆਂ ਕੁਛ ਕੁ ਉਸ ਦੇ ਕਰਕੇ ਮੌਤਾਂ ਹੋਈਆਂ ਸੀ, ਉਹ ਨਾਲ ਦੇ ਨਾਲ ਅਮਰੀਕਾ ਦੇ ਵਿੱਚੋਂ ਬੈਨ ਹੋ ਗਿਆ। ਐਵਰੀ ਡੇ ਇੰਨੇ ਲੋਕ ਜਿਹੜੇ ਲਗਾਤਾਰ ਜਿਹੜੇ ਇੱਥੇ ਮਾਰੇ ਜਾ ਰਹੇ ਨੇ। ਇਸ ਦੇ ਉੱਤੇ ਜਿਹੜਾ ਐਕਸ਼ਨ ਦੀ ਜਿਹੜੀ ਘਾਟ ਆ ਕਿਤੇ ਨਾ ਕਿਤੇ ਲੋਕਾਂ ਨੂੰ ਉਹ ਚਿੰਤਾ ਜਿਹੜੀ ਆ ਉਸ ਦੀ ਸਤਾਉਂਦੀ ਆ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਬੈਲਿੰਗਹਮ ਸਿਆਟਲ ਤੋਂ ਆ ਰਹੀ ਆ। ਕਹਿੰਦੇ ਵੀ ਉੱਥੇ ਦਸੰਬਰ 5 ਨੂੰ ਇੱਕ ਊਬਰ ਦਾ ਜਿਹੜਾ ਸਿੱਖ ਟੈਕਸੀ ਡਰਾਈਵਰ ਸੀ ਉਹਨੂੰ ਉਹਦੇ ਜਿਹੜਾ ਇੱਕ ਟੈਕਸੀ ਦੇ ਵਿੱਚ ਊਬਰ ਵਾਲੀ ਕਾਰ ਦੇ ਵਿੱਚ ਸਵਾਰ ਸੀਗਾ ਗ੍ਰਿਫਨ ਲੇਵੀ ਸੇਅਰਸ, ਉਸ ਨੇ ਕਾਫੀ ਕੁੱਟਮਾਰ ਕੀਤੀ ਅਤੇ ਸਮਹਾਉ ਉਹ ਆਪਣੀ ਕਾਰ ਦੇ ਵਿੱਚੋਂ ਨਿਕਲ ਕੇ 911 ਕਾਲ ਕਰਨ ਦੇ ਲਈ ਕਾਮਯਾਬ ਹੋ ਗਿਆ। ਉਸ ਤੋਂ ਬਾਅਦ ਜਦੋਂ ਪੁਲਿਸ ਉੱਥੇ ਪਹੁੰਚੀ ਉਹਨਾਂ ਨੇ 22 ਸਾਲਾਂ ਦੇ ਸੇਅਰਸ ਜਿਹਦੇ ਉੱਤੇ ਸੈਕੰਡ ਡਿਗਰੀ ਅਸੌਲਟ ਅਤੇ ਫੇਲਰ ਟੂ ਅਪੀਅਰ ਦੇ ਵਾਰੰਟ ਆਲਰੇਡੀ ਜਾਰੀ ਸੀਗੇ ਉਹਨੂੰ ਅਰੈਸਟ ਕਰ ਲਿਆ ਅਤੇ ਉਹਨੂੰ $13,000 ਦੀ ਬੇਲ ਦੇ ਉੱਤੇ ਛੱਡਿਆ ਗਿਆ ਹੈਗਾ। ਅਤੇ ਜਿਹੜਾ ਡਰਾਈਵਰ ਆ ਉਹਦੇ ਛੋਟੀਆਂ ਜਿਹੜੀਆਂ ਥੋੜ੍ਹੀਆਂ ਸੱਟਾਂ ਵੀ ਲੱਗੀਆਂ ਹੈਗੀਆਂ। ਹੇਟ ਕ੍ਰਾਈਮ USA ਦੇ ਵਿੱਚ ਇਹ ਬਹੁਤ ਰੇਡਾਰ ਦੇ ਉੱਤੇ ਆ, ਜਿਸ ਤਰ੍ਹਾਂ ਪਹਿਲਾਂ ਵੀ ਮੈਂ ਦੱਸਿਆ ਮਿਨੋਰਟੀ ਗਰੁੱਪਸ ਦੇ ਉੱਤੇ ਖਾਸ ਕਰਕੇ। ਅਤੇ ਕਹਿੰਦੇ ਵੀ ਸਿੱਖ ਤੀਜੇ ਨੰਬਰ 'ਤੇ ਆਉਂਦੇ ਜਿਊਜ਼ ਅਤੇ ਮੁਸਲਿਮ ਤੋਂ ਬਾਅਦ ਜਿਨ੍ਹਾਂ ਦੇ ਉੱਤੇ ਹੇਟ ਕ੍ਰਾਈਮ USA ਦੇ ਵਿੱਚ ਹੁੰਦਾ ਹੈਗਾ। ਸੰਨ 2017 ਤੋਂ ਬਾਅਦ ਜਿਹੜਾ ਆ 200% ਇਨਕਰੀਜ਼ ਹੋਇਆ ਆ ਐਂਟੀ ਸਿੱਖ ਹੇਟ ਕ੍ਰਾਈਮ। ਇਹ ਜਿਹੜੀ ਆ FBI ਦੀ ਰਿਪੋਰਟ ਆ ਉਹ ਦੱਸ ਰਹੀ ਆ। ਈਵਨ ਦੋ ਬਹੁਤ ਸਾਰੇ ਜਿਹੜੇ ਸਿੱਖ ਗਰੁੱਪ ਹੈਗੇ ਆ, ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਆ, ਉਹ ਅਮਰੀਕਨ ਲੋਕਾਂ ਨੂੰ ਸਿੱਖੀਜ਼ਮ ਬਾਰੇ ਟੀਚ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹੈਗੀਆਂ। ਜੀ ਅਗਲੀ ਜਿਹੜੀ ਗੱਲ ਕਰਦੇ, ਚਿਲੀ ਏਅਰ ਜਿਹੜੀ ਲਾਈਨਸ ਆ ਉਹਨਾਂ ਦਾ ਇੱਕ ਜਹਾਜ਼ ਜਿਹੜਾ ਉਹ ਜਾ ਰਿਹਾ ਸੀ ਕਹਿੰਦੇ ਐਂਟਾਰਕਟਿਕਾ ਦੇ ਵੱਲ ਨੂੰ C-130, ਉਸ ਦੇ ਵਿੱਚ 38 ਲੋਕ ਸਵਾਰ ਸੀਗੇ ਅਤੇ ਕਹਿੰਦੇ ਵੀ ਉਹ ਜਹਾਜ਼ ਜਿਹੜਾ ਮਿਲਟਰੀ ਦਾ ਪਲੇਨ ਆ ਉਹ ਕ੍ਰੈਸ਼ ਹੋ ਗਿਆ ਆ। ਸੋ ਹਾਲ ਦੀ ਘੜੀ ਕਹਿੰਦੇ ਆ ਵੀ ਅਜੇ ਪਤਾ ਨਹੀਂ 38 ਲੋਕਾਂ ਦਾ ਜਿਹੜਾ ਉਸ ਦੇ ਵਿੱਚ ਕੀ ਬਣਿਆ ਹੋਵੇਗਾ। ਅਤੇ ਉੱਥੋਂ ਦੇ ਜਿਹੜੇ ਅਧਿਕਾਰੀ ਆ
ਉਹ ਵੀ ਥਾਟਸ ਐਂਡ ਪ੍ਰੇਅਰਸ ਚਲੋ ਕਹਿ ਰਹੇ ਆ ਵੀ ਉਹਨਾਂ ਦੇ ਨਾਲ ਆ, ਅਤੇ ਉਹ ਟਰਾਈ ਕਰ ਰਹੇ ਆ ਵੀ ਜੇ ਕੋਈ ਸਰਵਾਈਵ ਇਸ ਦੇ ਵਿੱਚੋਂ ਕੀਤਾ ਹੋਵੇ ਉਸ ਨੂੰ ਮੁੜ ਕੇ ਵਾਪਸ ਜਿਹੜਾ ਉੱਧਰ ਲਿਆਂਦਾ ਜਾ ਸਕੇ। ਅੰਟਾਰਕਟਿਕਾ ਜਿਹੜੇ ਚਿਲੀ ਤੋਂ ਜ਼ਿਆਦਾ ਦੂਰ ਨਹੀਂ ਹੈਗਾ, ਕਿਉਂਕਿ ਸਦਰਨ ਜਿਹੜੇ ਅਮਰੀਕਾ ਦੇ ਬਿਲਕੁਲ ਸਭ ਤੋਂ ਥੱਲੇ ਮੁਲਕਾਂ ਦੇ ਵਿੱਚੋਂ, ਥੱਲੇ ਤੋਂ ਮੇਰਾ ਭਾਵ ਜਿਓਗ੍ਰਾਫਿਕਲੀ ਭੂਗੋਲਿਕ ਤੌਰ ਦੇ ਉੱਤੇ ਜਿਹੜਾ ਉਹ ਥੱਲੜੇ ਪਾਸੇ ਆ, ਜਿੱਥੋਂ ਕਿ ਅੰਟਾਰਕਟਿਕਾ ਨਜ਼ਦੀਕ ਪੈਂਦਾ ਹੈ, ਅਤੇ ਉੱਧਰੋਂ ਅਕਸਰ ਜਿਹੜੇ ਜਹਾਜ਼ ਉਸ ਪਾਸੇ ਵੱਲ ਨੂੰ ਉਡਾਨ ਭਰਦੇ ਨੇ, ਅਤੇ ਉਹ ਜਿਹੜਾ ਜਹਾਜ਼ ਆ ਅਚਨਚੇਤੇ ਕਰੈਸ਼ ਹੋ ਗਿਆ ਸੀਗਾ। ਜੀ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਜਾਂਦੇ ਜਾਂਦੇ ਜਿਹੜੀ ਇੱਕ ਖਬਰ ਸਾਂਝੀ ਕਰਦੇ ਜਾਈਏ ਡਿਕਸ਼ਨਰੀ ਨੂੰ ਲੈ ਕੇ। ਮੈਰੀਅਮ ਵੈਬਸਟਰ ਜਿਹੜੀ ਡਿਕਸ਼ਨਰੀ ਹੈਗੀ ਆ ਉਹਦੇ ਮੁਤਾਬਕ ਕਹਿੰਦੇ ਜਿਹੜਾ ਸ਼ਬਦ ਦੇ ਹੈਗਾ THEY, ਇਹ ਸਭ ਤੋਂ ਵੱਧ ਜਿਹੜਾ ਸਰਚ ਕੀਤਾ ਗਿਆ ਪਿਛਲੇ ਸਾਲ। 313% ਇਸ ਸ਼ਬਦ ਨੂੰ ਸਰਚ ਕਰਨ ਦੇ ਲਈ ਜਿਹੜਾ ਇਨਕਰੀਜ਼ ਹੋਇਆ ਹੈਗਾ। ਸੋ ਇਸ ਸ਼ਬਦ ਨੂੰ ਦੇ THEY ਨੂੰ ਕਹਿੰਦੇ ਵੀ ਵਰਡ ਆਫ ਦਾ ਈਅਰ ਅਨਾਊਂਸ ਕੀਤਾ ਗਿਆ ਹੈਗਾ। ਜੀ ਬਿਲਕੁਲ, ਵੱਖ-ਵੱਖ ਹਰ ਸਾਲ ਜਿਹੜੇ ਆ ਇਹ ਇੱਕ ਅੱਧਾ ਵਰਡ ਜਿਹੜਾ ਇਸ ਤਰੀਕੇ ਦੇ ਅਨਾਊਂਸ ਕੀਤੇ ਜਾਂਦੇ ਆ ਵੀ ਜਿਹੜਾ ਸਭ ਤੋਂ ਜ਼ਿਆਦਾ ਫੇਮਸ ਰਿਹਾ ਹੋਵੇ। ਇਹ ਤੋਂ ਬਿਨਾਂ ਹੋਰ ਜਿਹੜੇ ਕਈ ਸ਼ਬਦ ਜਿਹੜੇ ਹੈਗੇ ਆ, 2018 ਦੇ ਵਿੱਚ ਜਸਟਿਸ, 2017 ਦੇ ਵਿੱਚ ਫੈਮਿਨਿਜ਼ਮ, 2016 ਦੇ ਵਿੱਚ ਸਰੀਲ, ਅਤੇ 2019 'ਚ ਕਹਿੰਦੇ ਜਿਹੜੇ ਹੋਰ ਸ਼ਬਦ ਜਿੱਦਾਂ ਕੁਇਡ ਪ੍ਰੋ ਕਿਊ, ਇਹ ਆਪਾਂ ਵੀ ਸਰਚ ਕੀਤਾ ਸੀ ਕਿਉਂਕਿ ਇੰਪੀਚਮੈਂਟ 'ਤੇ ਚੱਲ ਰਿਹਾ, ਅਤੇ ਨਾਲ ਇੰਪੀਚ, ਕਰਾਡਡ, ਇਹ ਜਿਹੜੇ ਸ਼ਬਦ ਸਰਚ ਕੀਤੇ ਗਏ। ਜੀ ਜੀ, ਅਤੇ ਆਪਾਂ ਇੱਥੇ ਹੁਣ ਹਰਜੋਤ ਸਿੰਘ ਜੀ ਜਿਹੜਾ ਬ੍ਰੇਕ ਲਵਾਂਗੇ, ਅਤੇ ਇਸ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੀ ਜਿਹੜੀ ਇੱਕ ਵਾਰੀ ਫਿਰ ਹਰਜੋਤ ਸਿੰਘ ਜੀ ਆਪਣੀ ਗੱਲਬਾਤ ਉਹ ਕਰਾਵਾਂਗੇ, ਜਿਹੜਾ ਸਿੱਖ ਅਮਰੀਕਨ ਇੰਸਟੀਚਿਊਟ ਜਿਹੜਾ ਬਰਕਲੀ ਦੇ ਵਿੱਚ ਜਿਸ ਨੂੰ ਚਲਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਬੱਚਿਆਂ ਦੀ ਫ੍ਰੀ ਜਿਹੜੀ ਪੜ੍ਹਾਈ ਆ, ਅਤੇ ਉਹਨਾਂ ਨੂੰ ਵੱਖ-ਵੱਖ ਯੂਨੀਵਰਸਿਟੀਜ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਈਵੀ ਲੀਗ ਯੂਨੀਵਰਸਿਟੀ ਜਾਂ ਟੌਪ ਦੀਆਂ ਯੂਨੀਵਰਸਿਟੀਜ਼ ਉਹਨਾਂ ਤੱਕ ਕਿੱਦਾਂ ਜਿਹੜਾ ਲੈ ਕੇ ਜਾਣਾ ਹੈ, ਅਤੇ ਨਾਲ ਮਿਲਟਰੀ ਦੇ ਵਿੱਚ ਜੇ ਕੋਈ ਜਾਣਾ ਚਾਹੁੰਦਾ ਆ ਉਸ ਦੇ ਲਈ ਜਿਹੜੀ ਟ੍ਰੇਨਿੰਗ ਦੇ ਲਈ 100% ਜਿਹੜੀ ਸਕਾਲਰਸ਼ਿਪ ਦੇ ਨਾਲ ਕਿਹੜੇ ਬੱਚੇ ਜਿਹੜੇ ਉਸ ਦੇ ਵਿੱਚੋਂ ਜਾ ਸਕਦੇ, ਉਸ ਦੇ ਜਿਹੜੇ ਮੇਨ ਡਾਇਰੈਕਟਰ ਹੈਗੇ ਨੇ ਸਿੱਖ ਅਮਰੀਕਨ ਇੰਸਟੀਚਿਊਟ ਦੇ ਜੌਨ ਮੈਕਲੈਰਨ, ਉਹਨਾਂ ਦੇ ਨਾਲ ਜਿਹੜੀ ਆ ਆਪਾਂ ਗੱਲਬਾਤ ਕਰਾਂਗੇ। ਇਹ ਸਾਬਕਾ ਨੇਵੀ ਸੀਲ ਵੀ ਜਿਹੜੇ ਉਹ ਰਹੇ ਨੇ, ਸੋ ਉਹਨਾਂ ਦੇ ਨਾਲ ਜਿਹੜੀ ਆਪਾਂ ਇਸ ਬ੍ਰੇਕ ਤੋਂ ਬਾਅਦ ਦੇ ਵਿੱਚ ਗੱਲਬਾਤ ਕਰਾਂਗੇ, ਅਤੇ ਦੇਖਦੇ ਹਾਂ ਵੀ ਹੋਰ ਕੀ ਜਿਹੜੀ ਉਹ ਜਾਣਕਾਰੀ ਲੈ ਕੇ ਆਪਣੇ ਲਈ ਆਏ ਨੇ। ਸੋ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸਾਰੇ ਜਾਣੇ